ਤੁਸੀਂ ਗੱਲ ਤਾਂ ਸੁਣੀ ਹੋਣੀ ਹੈ ਕਿ ਧੋਤੀ ਚੱਕ ਦਿੱਤੀ, ਲੇਕਿਨ ਮੈਂ ਤੁਹਾਨੂੰ ਨਾ ਅਮਲੀ ਤੌਰ ਤੇ ਨਾ ਦਿਖਾਣਾ ਵਾ ਕਿ ਧੋਤੀ ਚੱਕੀ ਕਿੱਦਾਂ ਜਾਂਦੀ ਆ। ਇੱਕ ਹੈਗਾ ਜੀ ਡਿਪਟੀ ਸੈਕਟਰੀ ਡਾਕਟਰ ਨਿਸ਼ਾਨ, ਉਹਨੇ ਦੌਰਾ ਕੀਤਾ ਤਹਿਸੀਲ ਹੈੱਡਕੁਆਟਰ ਹਸਪਤਾਲ ਜੜ੍ਹਾਂ ਵਾਲੇ ਦਾ। ਉੱਥੇ ਇੱਕ ਨਾ ਸ਼ਹਿਰੀ ਸੀ ਸਾਬਰ ਜੱਟ ਸਾਹਿਬ, ਮਰੀਜ਼ ਸੀ ਵਿਚਾਰਾ, ਤੇ ਮਰੀਜ਼ ਵਿਚਾਰਾ ਜਰਾ ਡੂੰਘੇ ਹੀ ਮਰਜ਼ਾਂ ਦਾ ਸੀਗਾ। ਖੈਰ ਜੀ ਉਹਨੇ ਕਿਹਾ ਤੁਹਾਨੂੰ ਮਰਜ਼ ਕੀ ਆ, ਤੇ ਸਾਬਰ ਜੱਟ ਸਾਹਿਬ ਨੇ ਧੋਤੀ ਚੱਕੀ, ਧੋਤੀ ਚੱਕ ਕੇ ਦਿਖਾਇਆ ਜੀ ਮੈਨੂੰ ਆਹ ਮਰਜ਼ ਆ, ਹੁਣ ਮੈਨੂੰ ਇੱਥੇ ਇਲਾਜ ਕਰਕੇ ਦਿਖਾਓ। ਇਹ ਕਦੀ ਕਦੀ ਅਸਲ ਮਸਲਾ ਕੱਢ ਕੇ ਵਿਖਾ ਦਿੰਦੇ ਆ ਕਿ ਜਨਾਬ ਅਸਲ ਮਸਲਾ ਸਾਨੂੰ ਆਹ ਵਾ, ਇਹਦਾ ਇਲਾਜ ਇੱਥੇ ਨਹੀਂ ਹੁੰਦਾ। अस्सलाम वालेकुम। ਅੱਛਾ ਤੁਸੀਂ ਗੱਲ ਤਾਂ ਸੁਣੀ ਹੋਣੀ ਹੈ ਕਿ ਧੋਤੀ ਚੱਕ ਦਿੱਤੀ, ਲੇਕਿਨ ਮੈਂ ਤੁਹਾਨੂੰ ਨਾ ਅਮਲੀ ਤੌਰ ਤੇ ਨਾ ਦਿਖਾਣਾ ਵਾ ਕਿ ਧੋਤੀ ਚੱਕੀ ਕਿੱਦਾਂ ਜਾਂਦੀ ਆ। ਹਫਤੇ ਵਾਲੇ ਦਿਨ ਨਾ ਇੱਕ ਹੈਗਾ ਜੀ ਡਿਪਟੀ ਸੈਕਟਰੀ ਡਾਕਟਰ ਨਿਸ਼ਾਨ, ਉਹਨੇ ਦੌਰਾ ਕੀਤਾ ਤਹਿਸੀਲ ਹੈੱਡਕੁਆਟਰ ਹਸਪਤਾਲ ਜੜ੍ਹਾਂ ਵਾਲੇ ਦਾ ਕਿ ਉੱਥੇ ਜਾ ਕੇ ਨਾ ਮਰੀਜ਼ਾਂ ਦੇ ਹਾਲਾਤੋਂ ਵਾਕਿਆ ਪੁੱਛੀਏ ਕਿ ਤੁਹਾਨੂੰ ਸਿਹਤ ਦੀਆਂ ਤਿੱਬੀ ਸਹੂਲੀਅਤ ਮੁਹੱਈਆ ਹੁੰਦੀਆਂ ਕਿ ਨਹੀਂ ਹੁੰਦੀਆਂ। ਉੱਥੇ ਇੱਕ ਨਾ ਸ਼ਹਿਰੀ ਸੀ ਸਾਬਰ ਜੱਟ ਸਾਹਿਬ, ਮਰੀਜ਼ ਸੀ ਵਿਚਾਰਾ, ਤੇ ਮਰੀਜ਼ ਵਿਚਾਰਾ ਜਰਾ ਡੂੰਘੇ ਹੀ ਮਰਜ਼ਾਂ ਦਾ ਸੀਗਾ। ਉਹ ਜਿਹੜੀ ਹਰ ਕਿਸੇ ਨੂੰ ਬਿਮਾਰੀ ਅੱਜ ਕੱਲ੍ਹ ਲੱਗੀ ਹੋਈ ਆ, ਮਰਦਾਂ ਨੂੰ ਖਾਸ ਤੌਰ ਤੇ। ਡਾਕਟਰ ਨਿਸ਼ਾਨ ਨੇ ਪੁੱਛਿਆ ਜੀ ਹਾਂਜੀ ਡਾਕਟਰ ਸਾਹਿਬ ਹੈਗੇ ਆ, ਤੁਹਾਨੂੰ ਸਹੂਲੀਅਤ ਮੌਜੂਦ ਨੇ ਇੱਥੇ? ਤੇ ਸਾਬਰ ਸਾਹਿਬ ਨੇ ਕਿਹਾ ਜੀ ਨਹੀਂ ਜੀ ਇੱਥੇ ਡਾਕਟਰ ਨਹੀਂ ਹੈਗਾ। ਉਹਨੇ ਫਿਰ ਪੁੱਛਿਆ, ਉਹਨੇ ਕਿਹਾ ਯਾਰ ਮੈਂ ਹੁਣ ਵੇਖ ਕੇ ਆਇਆ ਸਾਰੇ ਡਾਕਟਰ ਹੈਗੇ ਅੰਦਰ। ਉਹਨੇ ਕਿਹਾ ਕਿ ਜਨਾਬ ਸੈਕਟਰੀ ਸਾਹਿਬ, ਡਿਪਟੀ ਸੈਕਟਰੀ ਸਾਹਿਬ, ਇੱਥੇ ਡਾਕਟਰ ਨਹੀਂ ਹੈਗਾ, ਮੈਂ ਤੁਹਾਨੂੰ ਕਹਿ ਰਿਹਾ ਵਾਂ। ਖੈਰ ਜੀ ਉਹਨੇ ਕਿਹਾ ਤੁਹਾਨੂੰ ਮਰਜ਼ ਕੀ ਆ, ਤੇ ਸਾਬਰ ਜੱਟ ਸਾਹਿਬ ਨੇ ਧੋਤੀ ਚੱਕੀ, ਧੋਤੀ ਚੱਕ ਕੇ ਦਿਖਾਇਆ ਜੀ ਮੈਨੂੰ ਆਹ ਮਰਜ਼ ਆ, ਹੁਣ ਮੈਨੂੰ ਇੱਥੇ ਇਲਾਜ ਕਰਕੇ ਦਿਖਾਓ। ਲਿਹਾਜ਼ਾ ਉਹਦਾ ਉੱਥੇ ਇਲਾਜ ਕੋਈ ਨਹੀਂ ਸੀਗਾ। ਤੇ ਮੈਂ ਸਿਰਫ ਕਹਿਣ ਦਾ ਮਕਸਦ ਇਹ ਆ ਕਿ ਉਸ ਟਾਈਮ ਉੱਥੇ ਹੋਰ ਵੀ ਲੋਕ ਮੌਜੂਦ ਸੀਗੇ। ਖਾਸ ਤੌਰ ਤੇ ਅਸੀਂ ਅੱਜ ਕੱਲ੍ਹ ਦੇਖਦੇ ਹਾਂ ਕਿ ਕਿਉਂਕਿ ਗੌਰਮੈਂਟ ਨਵੀਂ ਆਈ ਆ, ਬੁੱਢੀਆਂ ਬੰਦੇ ਸਾਰੇ ਹਸਪਤਾਲਾਂ ਦੇ ਵਿਜ਼ਿਟ ਕਰਨ ਵਾਸਤੇ ਤੁਰੇ ਆ, ਤੇ ਇਹ ਫੈਸਲਾਬਾਜ਼ੀ ਆ, ਇਹਨਾਂ ਕੋਲ ਬਚਣਾ ਪੈਣਾ ਵਾ। ਇਹ ਕਦੀ ਕਦੀ ਅਸਲ ਮਸਲਾ ਕੱਢ ਕੇ ਵਿਖਾ ਦਿੰਦੇ ਆ ਕਿ ਜਨਾਬ ਅਸਲ ਮਸਲਾ ਸਾਨੂੰ ਆਹ ਵਾ, ਇਹਦਾ ਇਲਾਜ ਇੱਥੇ ਨਹੀਂ ਹੁੰਦਾ। ਤੇ ਮੈਂ ਖੈਰ ਉਹਨਾਂ ਬੀਬੀਆਂ ਭੈਣਾਂ ਨੂੰ ਰਿਕਵੈਸਟ ਕਰਾਂਗਾ ਕਿ ਪਹਿਲੇ ਬੰਦੇ ਬੁੰਦੇ ਭੇਜ ਕੇ, ਤੇ ਡਿਪਟੀ ਸੈਕਟਰੀ ਸਾਹਿਬ ਨੂੰ ਵੀ ਕਹਾਂਗਾ ਕਿ ਪਹਿਲੇ ਬੰਦੇ ਬੁੰਦੇ ਭੇਜ ਕੇ ਨਾ ਪੁੱਛ ਲਿਆ ਕਰੋ ਕਿ ਇਹਨਾਂ ਮਰੀਜ਼ਾਂ ਨੂੰ ਮਸਲਾ ਕੀ ਆ। ਕੋਈ ਮਰੀਜ਼ ਧੋਤੀ ਚੱਕ ਕੇ ਦਿਖਾ ਦੇਗਾ, ਫਿਰ ਨਾ ਤੁਹਾਡੇ ਕੋਲ ਪੱਲੇ ਰਹਿੰਦਾ ਵਾ, ਨਾ ਉਹਨਾਂ ਦੇ ਕੋਲ ਪੱਲੇ ਰਹਿੰਦਾ ਵਾ, ਫਿਰ ਸਾਰੇ ਸ਼ਰਮਿੰਦਾ ਹੋ ਕੇ ਆਪਣੀ ਆਪਣੀ ਜਗ੍ਹਾ ਤੇ ਖਲੋ ਜਾਂਦੇ ਆ। ਲਿਹਾਜ਼ਾ ਉੱਥੇ ਡਾਕਟਰ ਕੋਈ ਨਹੀਂ ਸੀ, ਇੱਕ ਲੇਡੀ ਡਾਕਟਰ ਸੀ, ਉਹ ਇਹਦਾ ਇਲਾਜ ਨਹੀਂ ਕਰ ਸਕਦੀ ਸੀਗੀ। ਉਹਨਾਂ ਨੇ ਸਾਬਰ ਜੱਟ ਸਾਹਿਬ ਨੂੰ ਕਿਹਾ ਕਿ ਫੈਸਲਾਬਾਦ ਚੱਲ ਜਾਓ, ਉੱਥੇ ਇਲਾਜ ਹੈਗਾ ਵਾ। ਲੇਕਿਨ ਕਿਉਂਕਿ ਡਿਪਟੀ ਸੈਕਟਰੀ ਸਾਹਿਬ ਬਜ਼ਿੱਦ ਸੀਗੇ, ਕਿਉਂਕਿ ਉਹਨਾਂ ਨੇ ਸਿਹਤ ਦੀਆਂ ਸਹੂਲੀਅਤ ਮੁਕੰਮਲ ਤੌਰ ਤੇ ਦਿੱਤੀਆਂ ਹੋਈਆਂ ਸੀਗੀਆਂ, ਉਹਨਾਂ ਨੇ ਕਿਹਾ ਜੀ ਕਿ ਹਰ ਮਸਲੇ ਦਾ ਇਲਾਜ ਇੱਥੇ ਹੈਗਾ ਵਾ, ਲੇਕਿਨ ਅਸਲ ਮਸਲੇ ਦਾ ਇਲਾਜ ਜੜ੍ਹਾਂ ਵਾਲੇ ਹਸਪਤਾਲ ਦੇ ਵਿੱਚ ਨਹੀਂ ਸੀਗਾ। ਉਸ ਭਾਈ ਨੇ ਧੋਤੀ ਚੱਕ ਕੇ ਦਿਖਾ ਦਿੱਤੀ। ਬਹੁਤ ਸ਼ੁਕਰੀਆ।